ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ ਅਸਲਾਮੁ ਅਲੈਕੁਮ। 22 ਜਨਵਰੀ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਉਹਦੇ ਵੱਲ ਚੱਲਣੇ, ਲੇਕਿਨ ਪਹਿਲਾਂ ਤੁਹਾਨੂੰ ਚੇਤੇ ਕਰਾਈਏ ਕਿ ਤੁਹਾਡੇ 'ਚੋਂ ਬੜੇ ਸਾਰੇ ਲੋਕੀ ਸਾਡਾ ਵੀਲੌਗ ਨਹੀਂ ਵੇਖ ਪਾਉਂਦੇ। ਉਹਦੀ ਵਜ੍ਹਾ ਕੀ ਹੈ? ਉਹਦੀ ਵਜ੍ਹਾ ਇਹ ਹੈ ਕਿ ਇਹ ਜਿਹੜੀ ਇਸ ਵੇਲੇ ਤੁਹਾਡੇ ਉੱਤੇ ਇੱਕ ਜ਼ੁਲਮ ਕੀਤਾ, ਇੰਟਰਨੈਟ ਦੇ ਉੱਤੇ ਫਾਇਰਵਾਲ ਲਾਈ ਹੈ, ਉਹਦੀ ਵਜ੍ਹਾ ਤੋਂ ਕਈ ਵਾਰੀ ਵੀਲੌਗ ਤੁਹਾਡੇ ਤੱਕ ਨਹੀਂ ਅੱਪੜਦਾ। ਇਸ ਵਾਸਤੇ ਅਸੀਂ ਇੱਕ WhatsApp ਚੈਨਲ ਬਣਾਇਆ, ਉਹਦਾ ਲਿੰਕ ਵੀਲੌਗ 'ਚ ਵੀ ਵਿਖਾਵਾਂਗੇ ਤੇ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਦਿਆਂਗੇ। ਉਸ WhatsApp ਚੈਨਲ ਨੂੰ ਜੁਆਇਨ ਕਰ ਲਓ ਤੇ ਉੱਥੋਂ ਤੁਹਾਨੂੰ ਜਿਹੜਾ ਵੀਲੌਗ ਦਾ ਲਿੰਕ ਜਿਹੜਾ ਉਹ ਆ ਜਾਇਆ ਕਰੇਗਾ, ਇਸ ਲਈ ਕਿ ਅਗਰ ਦੂਸਰੇ ਪਾਸੇ ਵੀਲੌਗ ਨਾ ਵੇਖ ਸਕੋ ਤੇ ਇੱਥੋਂ ਵੀਲੌਗ ਤੁਹਾਨੂੰ ਵੇਖਣ ਨੂੰ ਮਿਲ ਜਾਏ। ਘਬਰਾਉਣਾ ਨਹੀਂ। ਇਹ ਜਿਹੜਾ WhatsApp ਤੁਸੀਂ ਜੁਆਇਨ ਕਰਨਾ, ਇਹਦਾ ਨਾ ਨੰਬਰ ਨਾ ਮੈਂ ਵੇਖ ਸਕਦਾ ਤੇ ਨਾ ਚੌਧਰੀ ਹੋਣੀ ਵੇਖ ਸਕਦੇ ਨੇ। ਕੋਈ ਕਿਸੇ ਨੂੰ ਨਹੀਂ ਪਤਾ ਲੱਗ ਸਕਦਾ ਕਿ ਤੁਸੀਂ ਸਾਡਾ ਚੈਨਲ ਜਿਹੜਾ ਉਹ ਜੁਆਇਨ ਕੀਤਾ ਹੋਇਆ। ਇਹ ਖੁਫੀਆ ਹੀ ਇਹ ਕੰਮ ਤੇ ਇਹਨੇ ਖੁਫੀਆ ਹੀ ਰਹਿਣਾ। ਅੱਛਾ ਜੀ, ਅੱਗੇ ਚੱਲਨੇ। ਪਹਿਲੀ ਖਬਰ ਪਹਿਲੀ ਖਬਰ ਇਹ ਹੈ ਜੀ ਕਿ ਸਦਰ ਕਲਿੰਟਨ ਨੂੰ ਬਾਥਰੂਮ ਦੇ ਵਿੱਚ ਘੇਰ ਲਿਆ ਕਿ ਨਵਾਜ਼ ਸ਼ਰੀਫ ਸਾਹਿਬ ਨੂੰ ਛੱਡੋ ਤੇ ਬਾਥਰੂਮ 'ਚੋਂ ਬਾਹਰ ਨਿਕਲਣ ਦੇਣਾ। ਬਾਥਰੂਮ ਨੂੰ ਪੰਜਾਬੀ 'ਚ ਖੁਰਾ ਆਂਦੇ ਨੇ ਤੇ ਖੁਰੇ ਦਾ ਵੀ ਇੱਕ ਆਪਣੇ ਮੁਕਾਮ ਹੈ। ਉਹਦੀ ਵਜ੍ਹਾ ਹੈ ਕਿ ਪਿੰਡਾਂ ਦੇ ਵਿੱਚ ਤੇ ਤੁਹਾਨੂੰ ਪਤਾ ਹੈ ਵੀ ਖੁਰਿਆਂ ਦੇ ਵਿੱਚ ਬੂਹਾ ਵੀ ਨਹੀਂ ਲੱਗਾ ਹੁੰਦਾ ਤੇ ਉੱਤੇ ਛੱਤ ਵੀ ਕੋਈ ਨਹੀਂ ਹੁੰਦੀ, ਤੇ ਬਸ ਸਿਆਲਾਂ ਦੇ ਵਿੱਚ ਜਦੋਂ ਉੱਥੇ ਨਹਾਉਣਾ ਪੈ ਜਾਏ ਤੇ ਤੁਹਾਨੂੰ ਪਤਾ ਹੀ ਹੈ ਬੰਦੇ ਨਾਲ ਕੀ ਬਣਦਾ ਹੈ। ਲੇਕਿਨ ਬਹਰਹਾਲ ਚਲੋ ਉਹ ਇੱਕ ਅਲੱਗ ਗੱਲ ਹੈ, ਇੱਕ ਅਲੱਗ ਡਿਸਕਸ਼ਨ ਹੈ। ਇੱਥੇ ਜਿਸ ਖੁਰੇ ਦੇ ਵਿੱਚ ਮਤਲਬ ਕਿ ਜਿਹੜੇ ਰੈਸਟ ਰੂਮ ਦੇ ਵਿੱਚ, ਬਾਥਰੂਮ ਦੇ ਵਿੱਚ ਕਲਿੰਟਨ ਸਾਹਿਬ ਬੜੇ, ਉੱਥੇ ਤਾਂ ਸਾਰਾ ਕੁਝ ਹੀ ਠੀਕ ਹੋਣਾ। ਹਾਂ, ਇਹ ਅਲੱਗ ਗੱਲ ਹੈ ਵੀ ਉੱਥੇ ਹੋ ਸਕਦਾ ਹੈ ਕੋਈ ਮੈਕ ਸ਼ੈਕ ਕੋਈ ਕੈਮਰੇ ਸ਼ੈਮਰੇ ਲਾਏ ਹੋਣ। ਉਹਦੀ ਵਜ੍ਹਾ ਹੈ ਵੀ ਸਾਡਾ ਤੇ ਤੁਹਾਨੂੰ ਪਤਾ ਇੰਟਰਸਟ ਬੜਾ ਹੈ। ਆਪਣਾ ਕੈਪਟਨ ਸਫਦਰ ਸਾਹਿਬ ਨੇ ਆਖਿਆ ਸੀ ਵੀ ਬਾਥਰੂਮਾਂ ਦੇ ਵਿੱਚੋਂ ਵੀ ਅਸੀਂ ਵੀਡੀਓ ਬਣਾਈਆਂ ਨੇ, ਤੇ ਬਾਜੀ ਨੇ ਤਾਂ ਦੱਸਿਆ ਹੀ ਸੀ ਵੀ ਸਾਰਿਆਂ ਦੀਆਂ ਗੰਦੀਆਂ ਫਿਲਮਾਂ ਮੇਰੇ ਕੋਲ ਨੇ ਤੇ ਮੈਂ ਵੇਖੀਆਂ ਨੇ। ਇਹ ਵੀ ਉਹਨਾਂ ਆਖਿਆ, ਮਤਲਬ ਲਫ਼ਜ਼ ਨਹੀਂ ਸੀ ਆਖਿਆ, ਲੇਕਿਨ ਉਹਨਾਂ ਆਖਿਆ ਸੀ ਵੀ ਬਸ ਤੁਸੀਂ ਛੱਡ ਦਿਓ ਉਹਦੇ ਜੋ ਕੁਝ ਹੈ। ਬਾਜੀ ਨੇ ਦੱਸਿਆ ਸੀ ਵੀ ਮੇਰੇ ਕੋਲ ਸਾਰਿਆਂ ਦੀਆਂ ਗੰਦੀਆਂ ਫਿਲਮਾਂ ਨੇ ਤੇ ਮੈਂ ਚਲਾ ਦੇਣੀਆਂ ਨੇ। ਹੋਰੇ ਹੁਣ ਪਤਾ ਨਹੀਂ ਕਿਹਦੀ ਗੰਦੀ ਫਿਲਮ ਬਾਜੀ ਨੇ ਰੱਖੀ ਹੈ ਜਿਹੜੀ ਦੁਨੀਆ ਕਮਲੀ ਹੋਈ ਫਿਰਦੀ ਹੈ। ਮੇਰੀ ਤਾਂ ਸਮਝ ਤੋਂ ਬਾਹਰ ਵੀ ਏਡੇ ਤਗੜੇ ਬੰਦੇ ਜਿਹੜੇ ਨੇ, ਛੀ ਜਵਾਨ ਤੇ ਏਡੇ ਰੁਤਬੇ ਤੇ ਏਡੇ ਅਹੁਦੇ, ਤੇ ਉਹ ਜਨਾਬ ਸਾਰਿਆਂ ਦਾ ਲੱਕ ਜਿਹੜਾ ਉਹ ਟੁੱਟਾ ਹੈ। ਮਤਲਬ ਕਿ ਉਹ ਬਾਜੀ ਦੇ ਸਾਹਮਣੇ ਜਿਹੜੇ ਨੇ ਉਹ ਵਿਚਾਰੇ ਨੀਵੀਂ ਆਖੀ ਰੱਖਦੇ ਨੇ ਸਾਰੇ ਦੇ ਸਾਰੇ। ਮੈਨੂੰ ਲੱਗਦਾ ਵੀ ਬਾਜੀ ਨੇ ਕਿਤੇ ਸਾਰਿਆਂ ਦੀਆਂ ਵੀਡੀਓ ਕਬਜ਼ੇ 'ਚ ਕਰ ਲਈਆਂ ਨੇ ਭੈਣ ਸਾਡੀ ਨੇ, ਤੇ ਹੁਣ ਮੇਰਾ ਮਤਲਬ ਸਾਰਿਆਂ ਨੂੰ ਹੀ ਦੱਸੀ ਆਉਂਦੀ ਵੀ ਮੈਂ ਚਾੜ ਦੇਣੀ ਹੈ ਵੀਡੀਓ। ਬਹਰਹਾਲ ਭਾ ਸਫਦਰ ਤੁਹਾਨੂੰ ਪਤਾ ਵੀ ਕਿਉਂਕਿ ਮਾਸੂਮ ਆਦਮੀ ਹੈ, ਉਹਦੇ ਮੂੰਹ 'ਚੋਂ ਗੱਲ ਨਿਕਲ ਗਈ ਸੀ। ਹੁਣ ਜਨਾਬ ਇਹ ਕਿਤਾਬ ਲਿਖੀ ਸੀ ਨਸੀਮ ਅਸ਼ਰਫ ਸਾਹਿਬ, ਜਿਹੜੇ ਸਾਬਕ ਕ੍ਰਿਕਟ ਬੋਰਡ ਦੇ ਚੇਅਰਮੈਨ ਸਨ। ਉਹਨਾਂ ਨੇ ਖੁਰੇ ਕਿਹਾ ਕਿ ਨਹੀਂ ਬਰ, ਲੇਕਿਨ ਪਾਕਿਸਤਾਨੀ ਮੀਡੀਆ ਜਿਹੜਾ ਉਹਨੇ ਤਬਾਹੀ ਮਚਾਤੀ ਹੈ ਕਹਿ ਕੇ ਕਿ ਜੀ ਉਹਨਾਂ ਆਖਿਆ ਕਿ ਕਲਿੰਟਨ ਸਾਹਿਬ ਜਿਹੜੇ ਨੇ ਉਹ ਬਾਥਰੂਮ ਗਏ ਤੇ ਮੁਸ਼ਰਫ ਸਾਹਿਬ ਨੇ ਅੱਖ ਮਾਰੀ ਇੰਜ ਕਰਕੇ। ਜਿਹੜੇ ਜਸਟਿਸ ਅਰਸ਼ਾਦ ਹਸਨ ਸਾਹਿਬ ਸਨ ਉਹਨਾਂ ਨੂੰ ਆਖਿਆ ਵੀ ਨਿਕਲ ਜਾ, ਮਗਰ ਹੀ ਚਲੇ ਜਾ, ਤੇ ਉਹ ਜਾ ਮਗਰ ਵੜਿਆ। ਉਹ ਪਹਿਲਾਂ ਤਾਂ ਕਲਿੰਟਨ ਸਾਹਿਬ ਪਰੇਸ਼ਾਨ ਹੋ ਗਏ ਹੋਣੇ ਨੇ ਵੀ ਇੱਥੇ ਕਿਹੜਾ ਰਿਵਾਜ ਹੈ ਬਈ, ਇਸ ਮੁਲਕ ਦੇ ਵਿੱਚ ਬਾਥਰੂਮ ਦੇ ਵਿੱਚ ਹੀ ਬੰਦੇ ਵੜ ਜਾਂਦੇ ਨੇ, ਮਗਰ ਇਹ ਕਿਹੜਾ ਰਿਵਾਜ ਹੈ। ਉਹਨੇ ਆਖਿਆ ਬਾਥਰੂਮ 'ਚ ਪਿੱਛੇ ਹੀ ਚਲਾ ਜਾ ਤੇ ਜਾ ਕੇ ਦੱਸ ਦੇ ਕਿ ਅਸੀਂ ਨਵਾਜ਼ ਸ਼ਰੀਫ ਸਾਹਿਬ ਨੂੰ ਛੱਡ ਦਿਆਂਗੇ। ਇਹ ਤੁਹਾਨੂੰ ਪਤਾ ਹੁਣ ਤੇ ख्वाजा आसिफ ਸਾਹਿਬ ਆਂਦੇ ਨੇ ਨਾ ਕਿ ਅਗਰ ਟਰੰਪ ਦਾ ਉੱਥੋਂ ਫੋਨ ਆਇਆ ਤੇ ਅਸੀਂ ਭਰਪੂਰ ਮੁਕਾਬਲਾ ਕਰਾਂਗੇ ਤੇ ਅਸੀਂ ਇਹ ਕਰਾਂਗੇ। ਉਹ ਹੁਣ ਜਿਹੜੀ ਗੱਲਬਾਤ ਮੀਡੀਆ 'ਤੇ ਆ ਰਹੀ ਹੈ, ਕੋਈ ਇਹਨੂੰ ਰਿਲੇਟ ਕਰਦਾ ਹੈ ਨਸੀਮ ਅਸ਼ਰਫ ਸਾਹਿਬ ਦੀ ਕਿਤਾਬ ਦੇ ਨਾਲ। ਨਸੀਮ ਅਸ਼ਰਫ ਸਾਹਿਬ ਆਂਦੇ ਨੇ ਨਹੀਂ, ਮੈਂ ਇਸ ਤਰੀਕੇ ਨਾਲ ਵਾਕਿਆ ਨਹੀਂ ਲਿਖਿਆ, ਕਿਸੇ ਹੋਰ ਤਰੀਕੇ ਨਾਲ ਲਿਖਿਆ। ਲੇਕਿਨ ਮੁਸ਼ਾਹਿਦ ਹੁਸੈਨ ਸੈਯਦ ਸਾਹਿਬ ਆਂਦੇ ਨੇ ਕਿ ਮੈਨੂੰ ਤੇ ਆਪ ਗੱਲ ਦੱਸੀ ਸੀ, ਮੈਨੂੰ ਤੇ ਸਾਰੀ ਗੱਲ ਆਪ ਪਤਾ ਹੈ। ਉਹਨਾਂ ਨੇ ਆਪਣੇ ਮੂੰਹ ਇਹ ਗੱਲ ਸਾਰੀ ਦੀ ਸਾਰੀ ਮੈਨੂੰ ਦੱਸੀ ਸੀ, ਗਾਲਬਨ ਮੁਸ਼ਰਫ ਸਾਹਿਬ ਨੇ। ਉਹਨਾਂ ਆਖਿਆ ਵੀ ਜਿਸ ਵੇਲੇ ਆਪਣੇ ਕਲਿੰਟਨ ਸਾਹਿਬ ਆਏ ਸਨ ਪਾਕਿਸਤਾਨ ਤੇ ਉਹ ਬਾਥਰੂਮ ਗਏ ਤੇ ਮੁਸ਼ਰਫ ਸਾਹਿਬ ਨੇ ਉਹਨੂੰ ਇਸ਼ਾਰਾ ਕੀਤਾ, ਜਿਹੜੇ ਚੀਫ ਜਸਟਿਸ ਇਰਸ਼ਾਦ ਹਸਨ ਸਾਹਿਬ ਸਨ, ਵੀ ਜਾ ਵੜੋ। ਉਹ ਜਾ ਵੜੇ ਬਾਥਰੂਮ 'ਚ। ਉਹਨਾਂ ਕਿਹਾ ਵੀ ਕਲਿੰਟਨ ਸਾਹਿਬ ਘਬਰਾਉਣਾ ਨਹੀਂ, ਅਸੀਂ ਨਵਾਜ਼ ਸ਼ਰੀਫ ਸਾਹਿਬ ਨੂੰ ਰਿਹਾ ਕਰ ਦੇਣਾ ਤੇ ਤੁਸੀਂ ਕੋਈ ਸਖਤ ਆਰਡਰ ਇੱਥੇ ਨਾ ਕਰਕੇ ਜਾਣਾ। ਮੁਸ਼ਰਫ ਸਾਹਿਬ ਨਹੀਂ ਸੀ ਚਾਹੁੰਦੇ ਕਿ ਕਲਿੰਟਨ ਸਾਹਿਬ ਸਾਰਿਆਂ ਦੇ ਸਾਹਮਣੇ ਮੁਸ਼ਰਫ ਸਾਹਿਬ ਦੇ ਨਾਲ ਮੇਰਾ ਮਤਲਬ ਕੋਈ ਔਖੀ ਸੌਖੀ ਗੱਲ ਕਰ ਦੇਣ ਤੇ ਬਾਅਦ ਦੇ ਵਿੱਚ ਫਿਰ ਤੁਹਾਨੂੰ ਪਤਾ ਵੀ ਮਾਮਲਾਤ ਖਰਾਬ ਹੁੰਦੇ ਨੇ। ਉਹਨਾਂ ਨੇ ਇਸ ਲਈ ਵਕਤ 'ਤੇ ਹੀ ਪਹਿਲਾਂ ਹੀ ਖੁਰੇ ਦੇ ਵਿੱਚ ਹੀ ਕੰਮ ਕੁੰਝ ਲਿਆ। ਮਤਲਬ ਤੁਸੀਂ ਇਹ ਵੇਖੋ ਵੀ ਅਰਜੈਂਸੀ ਕਿੱਡੀ ਸੀ ਕਿ ਜਿਹੜਾ ਇੱਕ ਮੁਲਕੀ ਸਲਾਮਤੀ ਲੈਵਲ ਦਾ ਕੰਮ ਸੀ ਉਹ ਅਗਲਿਆਂ ਬਾਥਰੂਮ ਦੇ ਵਿੱਚ ਹੀ ਪੂਰਾ ਕਰ ਲਿਆ। ਉਹਨਾਂ ਆਖਿਆ ਵੀ ਇਸ ਤੋਂ ਪਹਿਲਾਂ ਵੀ ਚੌਧਰੀ ਹੱਥ ਧੋ ਕੇ ਬਾਹਰ ਨਿਕਲੇ, ਵੱਡਾ ਚੌਧਰੀ, ਤੇ ਉਹਨੂੰ ਪਹਿਲਾਂ ਹੀ ਦੱਸੋ। ਤੁਹਾਨੂੰ ਪਤਾ ਹੀ ਹੈ ਵੀ ਮੋਢੇ 'ਤੇ ਤੌਲੀਆ ਰੱਖ ਕੇ ਬੰਦਾ ਲਾਗੇ ਖਲੋਤਾ ਹੋਵੇ ਤੇ ਉਹ ਹੱਥ ਜਦੋਂ ਸਾਫ਼ ਕਰਨ ਡਿਆ ਹੋਵੇ, ਚੌਧਰੀ ਤੇ ਲਾਗ ਸ਼ਾਗ ਦੇ ਹੀ ਦਿੰਦਾ ਨਾ। ਇਹਨਾਂ ਨੇ ਜਿਹੜਾ ਬੰਦਾ ਘੱਲਿਆ ਉਹ ਵੇਖੋ ਵੀ ਪਾਕਿਸਤਾਨ ਦੇ ਚੀਫ ਜਸਟਿਸ ਨੂੰ ਖੁਰੇ 'ਚ ਘੱਲ ਦਿੱਤਾ। ਮੇਰੀ ਹੁਣ ਸਮਝ ਤੋਂ ਬਾਹਰ ਹੈ ਵੀ ਉੱਥੇ ਉਹਨਾਂ ਨੇ ਕਿਹੜਾ 184 ਦੇ ਤਹਿਤ ਬਾਥਰੂਮ ਦੇ ਵਿੱਚ ਵੜੇ ਸਨ ਜਾਂ 191A ਉਦੋਂ ਤਾਂ ਨਹੀਂ ਸੀ ਹੈਗਾ, ਲੇਕਿਨ ਹੁਣ ਪ੍ਰੈਕਟਿਸ ਐਂਡ ਪ੍ਰੋਸੀਜਰ ਜਿਹੜਾ ਬਣ ਗਿਆ ਉਹਦੇ ਤਹਿਤ ਵੜੇ ਸਨ। ਜਾਂ ਮੈਨੂੰ ਨਹੀਂ ਪਤਾ ਵੀ ਇਹ ਕਿਹੜਾ ਕੋਈ ਇਨਸਾਨੀ ਹਕੂਕ ਦੀ ਜਿਹੜੀ ਸਪੈਸ਼ਲ ਸ਼ਿਕ ਹੁੰਦੀ ਹੈ ਸੁਪਰੀਮ ਕੋਰਟ ਕੋਲ, ਉਹਦੇ ਆਪਣੇ ਵਸੀਹ ਤਰ ਜਿਹੜੇ ਉਹਨਾਂ ਕੋਲ ਇਖਤਿਆਰਾਤ ਨੇ ਉਹਨਾਂ ਨੂੰ ਇਸਤੇਮਾਲ ਕਰਦੇ ਹੋਏ ਜਾਂ ਸਿੱਧੇ ਹੀ ਬਾਥਰੂਮ ਦੇ ਵਿੱਚ ਵੜੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਭਾ ਜਵਾਦ ਦੀ ਹੈ। ਜਿਸ ਤਰ੍ਹਾਂ ਭਾ ਆਪਣਾ ਸਫਦਰ ਹੈ, ਇਵੇਂ ਹੀ ਹੈ ਵੀ ਮਾਸੂਮ ਆਦਮੀ ਹੈ। ਇਹਨੂੰ ਵੀ ਕਿਤੇ ਧੁੱਪ ਲੱਗ ਗਈ ਹੈ ਤੇ ਵਾਲ ਨਹੀਂ ਕਟਾਉਂਦਾ।
ਇਹ ਪਤਾ ਨਹੀਂ ਇਹਦਾ ਕੀ ਰੌਲਾ ਹੈ। ਮੈਨੂੰ ਬੰਦਿਆਂ ਦੱਸਿਆ ਵੀ ਇੱਕ ਨਹਾਉਂਦਾ ਨਹੀਂ, ਮਾਜ਼ਰਤ ਹੈ ਮੈਂ ਇਹੋ ਜਿਹੀਆਂ ਗੱਲਾਂ ਕਰਨ ਡਿਆ, ਪਰ ਇਹਦੇ ਲਾਗੇ ਦੇ ਇੱਕ ਬੰਦੇ ਨੇ ਮੈਨੂੰ ਗੱਲ ਦੱਸੀ ਵੀ ਇੱਕ ਤੇ ਨਹਾਉਂਦਾ ਨਹੀਂ, ਦੂਜਾ ਇਹ ਮੁੰਡਾ ਵਾਲ ਨਹੀਂ ਕਟਾਉਂਦਾ। ਤੇ ਉੱਥੇ ਪੈ ਗਈਆਂ ਨੇ ਜੂਆਂ, ਤੇ ਉਹ ਜਿਸ ਵੇਲੇ ਜੂਆਂ ਤੜਫਦੀਆਂ ਨੇ ਉੱਥੇ ਸਿਰ ਦੇ ਵਿੱਚ, ਤੇ ਉਸ ਵੇਲੇ ਇਹਨੂੰ ਫਿਰ ਅੰਦਰ ਉਹਨੂੰ ਆਉਂਦੇ ਨੇ ਪੰਜਾਬੀ 'ਚ ਕੁਰਬਲ ਕੁਰਬਲ ਹੋਣਾ। ਉਹ ਜਿਸ ਵੇਲੇ ਕੁਰਬਲ ਕੁਰਬਲ ਹੁੰਦੀ ਹੈ ਤੇ ਭਾਈ ਉਹਨਾਂ ਦੇ ਸਿਰ 'ਚ ਹੁੰਦੀ ਹੈ ਖੁਰਕ, ਤੇ ਉਹ ਖੁਰਕ ਜਿਹੜੀ ਹੁੰਦੀ, ਕੋਈ ਇਚਿੰਗ ਕਹਿ ਲਓ, ਚਲੋ ਖੁਰਕ ਤੁਹਾਨੂੰ ਬੜਾ ਭੈੜਾ ਲਫ਼ਜ਼ ਲੱਗਣਾ ਹੈ, ਮੈਨੂੰ ਪਤਾ ਹੈ ਤੁਹਾਡੇ 'ਚੋਂ ਕਈ ਹੈ ਜਿਹੜੇ ਦੰਦ ਕੱਢਣ ਡਏ ਨਾ ਅਗਲੀ ਨਸਲ ਦੇ ਬੱਚੇ, ਤੁਹਾਨੂੰ ਇਹ ਜਿਹੜੇ ਲਫ਼ਜ਼ ਨੇ ਪੁਰਾਣੇ ਬੜੇ ਭੈੜੇ ਲੱਗਦੇ ਨੇ, ਤੇ ਉਹ ਚਲੋ ਜੀ ਉਹਨਾਂ ਨੂੰ ਹੁੰਦੀ ਹੈ ਇਚਿੰਗ। ਤੇ ਉਸ ਤੋਂ ਬਾਅਦ ਉਹ ਫਿਰ ਉਸ ਖੁਰਕ ਦੀ ਵਜ੍ਹਾ ਤੋਂ ਕੋਈ ਨਾ ਕੋਈ ਬਿਆਨ ਉਲਟਾ ਸਿੱਧਾ ਇਮਰਾਨ ਖਾਨ ਦੇ ਖਿਲਾਫ ਦਿੰਦੇ ਰਹਿੰਦੇ ਨੇ। ਹੁਣ ਉਹ ਬਿਜਲੀ ਚੋਰੀ ਕਰ ਰਹੇ ਸਨ, ਤੇ ਉਹ ਬਿਜਲੀ ਚੋਰੀ ਕਰਦੇ ਫੜੇ ਗਏ। ਉਹਨਾਂ ਕੋਲੋਂ ਬੰਦੇ ਜਿਹੜੇ ਇੰਟਰਵਿਊ ਲੈਂਦੇ ਨੇ ਹਰ ਇੱਕ ਨੂੰ ਨਵੀਂ ਗੱਲ ਹੀ ਦੱਸਦੇ ਨੇ। ਇਹ ਹੁਣ ਇੱਕ ਬੰਦੇ ਨੇ ਇੰਟਰਵਿਊ ਲਿਆ, ਉਹਨੂੰ ਆਂਦੇ ਨੇ ਕਿ ਮੇਰੇ ਖਿਲਾਫ ਬਿਜਲੀ ਚੋਰੀ ਦਾ ਸਾਰਾ ਜਿਹੜਾ ਕੰਮ ਹੈ ਨਾ ਇਹ PTI ਨੇ ਕਰਾਇਆ। ਉਹਨੇ ਅੱਗੋਂ ਆਖਿਆ ਵੀ PTI ਨੇ ਕਿਵੇਂ ਕਰਾਇਆ, ਉਹਨਾਂ ਦੀ ਤਾਂ ਹਕੂਮਤ ਨਹੀਂ ਹੈ। ਫਿਰ ਨਾਲ ਹੀ ਉਹਨੂੰ ਚੇਤੇ ਆਇਆ, ਮੇਰਾ ਖਿਆਲ ਕੋਈ ਜੂੰ ਕੋਈ ਇੱਧਰ ਉੱਧਰ ਹੋ ਗਈ ਉਹਨੇ ਜੂਆਂ ਨੂੰ ਵੀ। ਸੋਚੋ ਇਸ ਬੰਦੇ ਨੇ ਜਿੰਨੇ ਕੁ ਵਾਲ ਰੱਖੇ ਨੇ, ਇਹਦੀਆਂ ਜੂਆਂ ਵੀ ਮੈਨੂੰ ਲੱਗਦਾ ਹੈ ਵੀ ਸ਼ਾਮ ਤੱਕ ਕਮ ਸੇ ਕਮ 300 ਕਿਲੋਮੀਟਰ ਸਫ਼ਰ ਕਰਦੀਆਂ ਹੋਣੀਆਂ, ਪੈਟਰੋਲ ਦੀ ਇੱਕ ਟੈਂਕੀ ਫੂਕਦੀਆਂ ਹੋਣੀਆਂ। ਔਰ ਮੈਨੂੰ ਨਹੀਂ ਪਤਾ ਵੀ ਇਹਨੇ ਉੱਤੇ ਟ੍ਰੈਫਿਕ ਪੁਲਿਸ ਵਾਲੇ ਕਿੰਨੇ ਰੱਖੇ ਨੇ ਵੀ ਜਿੰਨੀਆਂ ਜੂਆਂ ਹੋਣੀਆਂ ਤਾਂ ਵੱਜ ਜਾਣ ਇੱਕ ਦੂਸਰੇ ਦੇ ਵਿੱਚ, ਧਮਾਕੇ ਹੋ ਜਾਣ। ਤੇ ਉਹ ਬਹਰਲ ਪੈਂਡੇ ਪਾਈਆਂ ਨੇ ਜੂਆਂ ਵੀ, ਤੇ ਉਹ ਜਿਸ ਵੇਲੇ ਕੋਈ ਦਾएं ਬਾएं ਹੁੰਦੀਆਂ ਫਿਰ ਥੋੜੀ ਅਕਲ ਆਉਂਦੀ। ਤੇ ਨਾਲ ਹੀ ਉਹਨੇ ਆਖਿਆ ਵੀ ਹਕੂਮਤ ਨਹੀਂ PTI ਦੀ, ਹਕੂਮਤ ਨੂਨ ਲੀਗ ਦੀ ਹੈ। PTI ਨੇ ਤੇਰੇ ਤੇ ਬਿਜਲੀ ਚੋਰੀ ਦਾ ਮੁਕੱਦਮਾ ਕਿਵੇਂ ਬਣਾ ਦਿੱਤਾ? ਫਿਰ ਉਹਨੇ ਆਖਿਆ ਫਿਰ ਲੈਸਕੋ ਵਾਲੇ ਆਪੇ ਹੀ ਆਏ ਹੋਣੇ ਨੇ, ਬਿਜਲੀ ਵਾਲੇ। ਲੇਕਿਨ ਇਹ ਜਿਹੜੀ ਗੱਲ ਧਮਾਈ ਹੈ ਨਾ, ਜਿਹੜਾ ਮਸ਼ਹੂਰ ਕੀਤਾ ਮੈਨੂੰ ਬਿਜਲੀ ਚੋਰ, ਇਹ PTI ਨੇ ਕੀਤਾ। ਦੱਸੋ ਯਾਰ, ਕਮਾਲ ਕਰ ਗਏ ਹੋ ਜਵਾਦ ਸਾਹਿਬ। ਅਸੀਂ ਤਾਂ ਤੁਹਾਨੂੰ ਗੁਲੂਕਾਰ ਵੀ ਆਨੇ, ਹਰ ਵਾਰੀ ਇਹੀ ਆਨੇ ਵੀ ਗੁਲੂਕਾਰ ਜਵਾਦ ਸਾਹਿਬ ਬਿਜਲੀ ਚੋਰੀ ਕਰਦੇ ਫੜੇ ਗਏ। ਹੁਣ ਮੈਨੂੰ ਦੱਸੋ ਵੀ ਲੋਕਾਂ ਦਾ ਇੰਟਰਸਟ ਇਸ ਪੂਰੇ ਫਿਕਰੇ ਦੇ ਵਿੱਚ ਅਸੀਂ ਜਿੰਨੀ ਵਾਰੀ ਵੀ ਆਖਿਆ ਗੁਲੂਕਾਰ ਜਵਾਦ ਸਾਹਿਬ ਆਖਿਆ ਮਸ਼ਹੂਰ, ਚਲੋ ਨਾਲ ਅਸੀਂ ਹੁਣ ਤੋਂ ਮਸ਼ਹੂਰ ਗੁਲੂਕਾਰ ਜਵਾਦ ਸਾਹਿਬ ਬਿਜਲੀ ਚੋਰੀ ਕਰਦੇ ਫੜੇ ਗਏ। ਹੁਣ ਇਹਦੇ 'ਚ ਲੋਕਾਂ ਦੀ ਮਰਜ਼ੀ ਹੈ ਬਿਜਲੀ ਚੋਰੀ ਆਖਰੀ ਦੋ ਲਫ਼ਜ਼ ਪੜ੍ਹਨ ਜਾਂ ਮਾਰੂਫ ਮਸ਼ਹੂਰ ਗੁਲੂਕਾਰ ਜਵਾਦ ਸਾਹਿਬ ਪੜ੍ਹਨ, ਇਹ ਲੋਕਾਂ ਦੀ। ਅਸੀਂ ਮਸ਼ਹੂਰ ਨਹੀਂ ਕੀਤਾ, ਆਪਣੀਆਂ ਕਰਤੂਤਾਂ ਦੇ ਉੱਤੇ ਥੋੜ੍ਹਾ ਜਿਹਾ ਫੋਕਸ ਕਰੋ, ਨਾ ਕਿ ਸਾਡੇ ਵਾਲੇ ਪਾਸੇ ਆਓ। ਮੇਰਾ ਮਸ਼ਵਰਾ ਇਹੀ ਹੈ ਵੀ ਜੇ ਕਰਤੂਤਾਂ ਬਿਹਤਰ ਕਰ ਲਓ ਤੇ ਅਸੀਂ ਤੁਹਾਨੂੰ ਕੀ ਮਸ਼ਹੂਰ ਕਰਨਾ, ਇਸ ਕੰਮ ਤੋਂ ਤੁਸੀਂ ਫਿਰ ਮਸ਼ਹੂਰੀ ਜਿਹੜੀ ਉਹ ਨਾ ਹੋਵੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਅੱਜ ਦੀ ਡੌਨ ਨਿਊਜ਼ਪੇਪਰ ਦੇ ਉੱਤੇ ਦੁਬਾਰਾ ਚੌਧਰੀ ਸਾਹਿਬ ਨੇ ਟੇਬਲ ਸਟੋਰੀ ਕਰਾਈ ਹੈ। ਲੇਕਿਨ ਮੈਂ ਹੈਰਾਨ ਨਹੀਂ ਬਲਕਿ ਪੰਜਾਬੀ 'ਚ ਲੋਕੀ ਆਉਂਦੇ ਨੇ ਹਰਿਆਣ ਹੈ। ਮੈਂ ਹਰਿਆਣ ਤੇ ਪਰੇਸ਼ਾਨ ਹੈ ਕਿ ਇਸ ਮੁਲਕ ਦੇ ਵਿੱਚ ਡੌਨ ਅਖਬਾਰ ਦਾ ਬੜਾ ਨਾਂ ਸੀ। ਆਂਦੇ ਸਨ ਵੀ ਬਾਬਾ ਕਾਇਦ ਆਜ਼ਮ ਸਾਹਿਬ ਨੇ ਬਣਾਈ ਸੀ, ਲੇਕਿਨ ਉਹਨਾਂ ਨੇ ਵੀ ਲੀਹਾਂ ਹੀ ਭੰਨ ਦਿੱਤੀਆਂ ਨੇ। ਜੋ ਕੰਮ ਜਵਾਦ ਸਾਹਿਬ ਕਰਨ ਡਏ ਨਾ, ਮਸ਼ਹੂਰ ਮਾਰੂਫ ਗੁਲੂਕਾਰ ਸਾਹਿਬ, ਉਹੋ ਜਿਹੇ ਕੰਮ ਜਿਹੜੇ ਨੇ ਨਾ ਉਹ ਡੌਨ ਵਾਲੇ ਸਹਾਫਤ ਨਾਲ ਕਰਨ ਡਏ ਨੇ, ਮਾਜ਼ਰਤ ਦੇ ਨਾਲ। ਡੌਨ ਵਾਲਿਆਂ ਨੇ ਅੱਜ ਦੀ ਜਿਹੜੀ ਸਟੋਰੀ ਕੀਤੀ ਉਹਦਾ ਨਾ ਕੋਈ ਸਿਰ ਹੈ ਨਾ ਪੈਰ ਹੈ। ਉਹ ਸਟੋਰੀ ਕੀ ਹੈ ਕਿ ਜੀ ਮਲਕ ਰਿਆਜ਼ ਸਾਹਿਬ ਜਿਹੜੇ ਨਾ ਉਹਨਾਂ ਦੇ ਨਾਲ ਹੁਣ ਕੋਈ ਕਾਰੋਬਾਰ ਨਾ ਕਰੋ ਬੈਰੀਆ ਟਾਊਨ ਦੇ ਵਿੱਚ। ਬੱਲੇ ਬਈ ਸ਼ੇਰ ਬੱਗੇ ਉਹ, ਬੱਲੇ ਬੱਲੇ ਬੱਲੇ। ਇਹਨਾਂ 'ਚੋਂ ਕਈ ਬੰਦੇ ਜਿਹੜੇ ਹੁਣ ਇਸ ਵੇਲੇ ਬੜੇ ਡੰਡੇ ਡੁੰਡੇ ਵਰਦੀਆਂ ਪਾ ਕੇ ਤੇ ਡੰਡੇ ਫੜ ਕੇ ਬੈਠੇ ਨੇ, ਇਹਨਾਂ ਰਿਟਾਇਰ ਹੋ ਕੇ ਮਲਕ ਸਾਹਿਬ ਨੂੰ ਮੈਸੇਜ ਕਰਨਾ ਹੈ ਕਿ ਮੈਨੂੰ ਨੌਕਰੀ 'ਤੇ ਰੱਖੋ। ਮੈਂ ਜਾਣਦਾ ਪਹਿਲੇ ਬੜੇ ਸਾਰੇ ਜਿਹੜੇ ਉਹਨਾਂ ਕੋਲ ਨੌਕਰੀ ਕਰਨ ਡਏ ਨੇ, ਤੇ ਬਹਰਹਾਲ ਮਲਕ ਵੀ ਫਸ ਗਿਆ ਵਿਚਾਰਾ ਇਸ ਵਾਰੀ। ਉਹਦੇ ਅਸੂਲ ਨੇ, ਉਹਨੇ ਕਾਰੋਬਾਰੀ ਆਦਮੀ, ਉਹ ਕਹਿੰਦਾ ਮੈਂ ਕਾਰੋਬਾਰ ਕਰਨਾ ਹੈ ਬਈ, ਨਾ ਮੈਂ ਜ਼ਰਦਾਰੀ ਦੇ ਖਿਲਾਫ ਸਟੇਟਮੈਂਟ ਦੇਣੀ, ਨਾ ਨਵਾਜ਼ ਸ਼ਰੀਫ ਦੇ, ਨਾ ਇਮਰਾਨ ਖਾਨ ਦੇ। ਮੇਰਾ ਕੰਮ ਹੀ ਕੋਈ ਨਹੀਂ, ਮੈਂ ਕਾਰੋਬਾਰ ਕਰਦਾ। ਅਗਰ ਤੁਸੀਂ ਕਿਸ 'ਤੇ ਸੱਚਾ ਜਾਂ ਝੂਠਾ ਕੇਸ ਬਣਾਉਣਾ ਤੁਸੀਂ ਜਾਣੋ, ਤੁਹਾਡਾ ਨਾ। ਵੇਖੋ ਨਾ, ਨਵਾਜ਼ ਸ਼ਰੀਫ ਨੇ ਉਹਨਾਂ ਨੂੰ ਠੱਗ ਲਿਆ। ਜਿਹੜਾ 9 ਅਰਬ ਦੀ ਪ੍ਰਾਪਰਟੀ ਸੀ ਉਹ 18 ਅਰਬ ਦੇ ਵਿੱਚ ਵੇਚੀ। ਉਹਨਾਂ ਨੇ ਕਦੇ ਨਹੀਂ ਇਸ ਗੱਲ ਦਾ ਜ਼ਿਕਰ ਕੀਤਾ। ਉਹ ਚੁੱਪ ਕਰਕੇ ਕਾਰੋਬਾਰੀ ਆਦਮੀ, ਉਹਨੇ ਕਾਰੋਬਾਰ ਕਰਨਾ, ਅੱਗੇ ਤੁਰ ਪਿਆ। ਹੁਣ ਆਉਂਦੇ ਨੇ ਕਿ ਉਹਨੂੰ ਦੁਬਈ ਤੋਂ ਐਕਸਟ੍ਰਾਡਾਈਟ ਕਰਾ ਕੇ, ਬੇਦਖਲ ਕਰਾ ਕੇ ਉੱਥੋਂ ਵਾਪਸ ਲੈ ਕੇ ਆਉਣਾ। ਅੱਛਾ, ਉਹ ਵਜ੍ਹਾ ਕੀ ਹੈ? ਉਹ ਜੀ 190 ਦੇ ਵਿੱਚ ਇਮਰਾਨ ਖਾਨ ਨੂੰ ਹੋ ਗਈ ਹੈ ਸਜ਼ਾ, ਤੇ ਹੁਣ ਮਲਕ ਰਿਆਜ਼ ਸਾਹਿਬ ਨੂੰ ਵੀ ਦੇਣੀ। ਬੱਲੇ ਹੋਏ ਸ਼ੇਰ ਬੱਗੇ ਉਹ, ਬੱਲੇ 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 ਬੱਲੇ। ਤੁਹਾਡੇ ਜਿਹੜੇ ਕੰਮ ਕੀਤੇ ਨੇ ਨਾ, ਉਹ ਵੀ ਜਿਹੜੇ ਨਾ, ਉਹ ਦੋ ਤੁਹਾਡੇ ਲਾਏ ਹੋਏ ਬੂਟਿਆਂ ਦੇ ਵੀ ਦੋ ਫਰੂਟ ਹੀ ਲੱਗਣਗੇ। ਮਾਸ਼ਾਅੱਲਾ ਮਾਸ਼ਾਅੱਲਾ। ਮਤਲਬ ਇਹ ਕਿ ਜਿਸ ਵੇਲੇ ਟਰਾਇਲ ਪੂਰਾ ਹੋ ਗਿਆ ਉਸ ਤੋਂ ਬਾਅਦ ਤੁਸੀਂ ਮਲਕ ਸਾਹਿਬ ਨੂੰ ਲੈ ਕੇ ਆਉਣਾ। ਅਗਰ ਤੁਸੀਂ ਇਹ ਕੰਮ ਕਰਨਾ ਹੁੰਦਾ ਤੇ ਵੀਰ ਮੇਰਿਆ, ਤੁਸੀਂ ਜਿਸ ਵੇਲੇ ਇਮਰਾਨ ਖਾਨ ਸਾਹਿਬ ਦਾ ਮੁਕੱਦਮਾ ਚਲਾ ਰਹੇ ਸੋ ਨਾ, ਤੇ ਇੱਕ ਪਾਸੇ ਕਟਹਿਰੇ 'ਚ ਤੁਸੀਂ ਮਲਕ ਸਾਹਿਬ ਨੂੰ ਖੜੇ ਕਰਨ ਦੀ ਕੋਸ਼ਿਸ਼ ਕਰਨੀ ਸੀ। ਇਹ ਉਰਦੂ 'ਚ ਮਲਕ ਸਾਹਿਬ ਹੁੰਦਾ ਤੇ ਪੰਜਾਬੀ 'ਚ ਅਸੀਂ ਜ਼ਰਾ ਕਾਲੀ ਦੇ ਨਾਲ ਮਲਕ ਸਾਹਿਬ ਵੀ ਆਖਦੇ ਨੇ। ਤੇ ਅੱਛਾ, ਇਹ ਮਲਕ ਸਾਹਿਬ ਨੂੰ ਤੁਸੀਂ ਲੈ ਆਉਣਾ ਸੀ ਪਹਿਲਾਂ ਹੀ। ਮੈਂ ਤੁਹਾਨੂੰ ਹੁਣੇ ਹੀ ਦੱਸ ਦਿੰਦਾ, UAE ਵਾਲਿਆਂ ਨੇ ਮਲਕ ਸਾਹਿਬ ਨੂੰ ਇਹਨਾਂ ਨੂੰ ਨਹੀਂ ਦੇਣਾ। ਇਹਨਾਂ ਕੋਲੋਂ ਜੋ ਵੀ ਕੀਤਾ ਜਾਏ ਇਹ ਕਰ ਲੈਣ। ਇਹ ਮੇਰਾ ਤਜਜ਼ੀਆ ਜੇ ਕਿ UAE ਵਾਲਿਆਂ ਨੇ ਮਲਕ ਸਾਹਿਬ ਨੂੰ ਇਹਨਾਂ ਨੂੰ ਨਹੀਂ ਦੇਣਾ, ਤੇ ਨਾ ਇਹਨਾਂ ਨੇ ਮਲਕ ਸਾਹਿਬ 'ਤੇ ਕੇਸ ਕਰਨਾ, ਨਾ ਇਹ ਕਰ ਸਕਦੇ ਨੇ, ਨਾ ਇਹਨਾਂ ਕੋਲ ਕੋਈ ਸਬੂਤ ਹੈ। ਇਮਰਾਨ ਖਾਨ ਦੇ ਉੱਤੇ ਵੀ ਕੋਈ ਕੇਸ ਨਹੀਂ ਹੈਗਾ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਇਮਰਾਨ ਖਾਨ ਵੀ ਬਾਦਸ਼ਾਹ ਦੀ ਕੈਦ 'ਚ ਹੈ। ਨਾ ਕੋਈ 190 ਮਿਲੀਅਨ, ਤੇ ਨਾ ਤੋਸ਼ਾ ਖਾਨਾ, ਤੇ ਨਾ ਫਲਾਨਾ, ਤੇ ਨਾ ਟਮਕਾਨਾ। ਬਾਦਸ਼ਾਹ ਦੀ ਮਰਜ਼ੀ ਹੈ, ਜਦੋਂ ਤੱਕ ਕੈਦ 'ਚ ਰੱਖੇ ਉਹੀ ਕੰਮ ਚੱਲਣ ਡਿਆ। ਬਹਰਹਾਲ ਅੱਜ ਡੌਨ ਨੇ ਵੀ ਇਹ ਸਟੋਰੀ ਕੀਤੀ ਹੈ, ਤੇ ਉਹਨਾਂ ਆਖਿਆ ਜੀ ਹੁਣ ਮਲਕ ਸਾਹਿਬ ਨੂੰ ਲੈ ਕੇ ਆਉਣਾ। ਤੇ ਮੈਂ ਤੁਹਾਨੂੰ ਸਿਰਫ ਇਹੀ ਦੱਸਣ ਡਿਆ ਵੀ ਇਹ ਸਾਰਾ ਕੁਝ ਝੂਠ 44 ਇਹ ਹੋਰ ਕੁਝ ਨਹੀਂ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਮੁਸ਼ਾਹਿਦ ਹੁਸੈਨ ਸੈਯਦ ਸਾਹਿਬ ਕਹਿੰਦੇ ਨੇ
ਵੀ ਟਰੰਪ ਦਾ ਕੋਈ ਪਤਾ ਨਹੀਂ, ਜੇ ਉਹਦਾ ਰੌਂ ਤੇ ਆ ਗਿਆ ਤਾਂ ਉਹਨੇ ਫੋਨ ਕਰਨਾ, ਉਹਨੇ ਆਖਣਾ ਵੀ ਇਮਰਾਨ ਖਾਨ ਸਾਹਿਬ ਨੂੰ ਛੱਡੋ, ਤੇ ਜੇ ਇਹਨਾਂ ਨੇ ਆਖਿਆ ਵੀ ਗਰੰਟਰ ਕੌਣ ਹੋਏਗਾ, ਉਹਨੇ ਆਖਣਾ ਮੈਂ ਹੋਵਾਂਗਾ ਗਰੰਟਰ, ਛੱਡੋ ਉਹਨਾਂ ਨੂੰ ਤੁਸੀਂ। ਤੇ ਕਹਿਣ ਦਾ ਮਤਲਬ ਇਹ ਹੈ ਕਿ ਉਹਨਾਂ ਆਖਿਆ ਵੀ ਟਰੰਪ ਦੀ ਮੌਜ ਤੇ। ਹੁਣ ਮੈਂ ਤੁਹਾਨੂੰ ਦੱਸਿਆ ਕਿ ਇਮਰਾਨ ਖਾਨ ਤੇ ਇਹ ਨਹੀਂ ਚਾਹੁੰਦਾ, ਉਹ ਤੇ ਆਪਣੀ ਗੱਲ ਪਾਕਿਸਤਾਨ ਦੇ ਵਿੱਚ ਹੀ ਮੁਕਾਉਣਾ ਚਾਹੁੰਦਾ। ਅਸੀਂ ਵੀ ਇਹੀ ਚਾਹੁੰਦੇ ਪਾਕਿਸਤਾਨ ਦੇ ਮਾਮਲੇ ਪਾਕਿਸਤਾਨ ਦੇ ਵਿੱਚ ਹੀ ਮੁੱਕਣ। ਸਾਡੀ ਤੇ ਇੰਨੀ ਗੱਲ ਹੈ ਕਿ ਜੋ ਕੁਝ ਬਾਹਰੋਂ ਇਹਨਾਂ ਕੀਤਾ ਹੈ ਪਹਿਲਾਂ, ਉਹ ਮਜ਼ੀਦ ਨਾ ਹੋਵੇ, ਔਰ ਸਾਨੂੰ ਬੜੀ ਉਮੀਦ ਹੈ ਕਿ ਹੁਣ ਉਹ ਨਹੀਂ ਹੋਏਗਾ। ਅੱਜ 22 ਤਾਰੀਖ ਨੂੰ ਅਮਰੀਕਾ ਦੇ ਵਿੱਚ ਇੱਕ ਕਾਂਗਰੈਸ਼ਨਲ ਹੀਅਰਿੰਗ ਵੀ ਹੋ ਰਹੀ ਹੈ, ਔਰ ਉਹਦੇ ਵਿੱਚ ਵੀ ਉੱਥੇ ਜ਼ਾਹਿਰ ਹੈ ਖੜਾਕ ਹੋਣਗੇ ਤੇ ਉੱਥੇ ਗੱਲਾਂ ਹੋਣਗੀਆਂ। ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਦੇ ਹਾਂ, ਉਹ ਅਦੀਲ ਨਾਮੀ ਇੱਕ ਕਾਰ ਮਕੈਨਿਕ ਸੀ ਲਾਹੌਰ ਦੇ ਵਿੱਚ। ਉਹਨੂੰ ਇੰਸਪੈਕਟਰ ਸੈਫੁੱਲਾ ਨਿਆਜ਼ੀ ਜਿਹੜਾ ਸੀ, ਉਹ ਗਾਲਾਂ ਕੱਢਦਾ ਸੀ, ਅਕਸਰ ਜ਼ਦੋਕੂਬ ਕਰਦਾ ਸੀ। ਉਹ ਤੰਗ ਆ ਗਿਆ, ਉਹਨੇ ਇੰਸਪੈਕਟਰ ਕੋਲੋਂ ਉਹਦਾ ਪਿਸਤੌਲ ਖੋਇਆ ਤੇ ਗੋਲੀਆਂ ਮਾਰ ਕੇ ਉਹਨੂੰ ਮਾਰ ਛੱਡਿਆ। ਕੰਮ ਤੇ ਅਦੀਲ ਮਾੜਾ ਕੀਤਾ ਹੈ, ਪਰ ਇਹ ਇੰਸਪੈਕਟਰ ਵੀ ਬੜਾ ਮਾੜਾ ਕੰਮ ਕਰਦਾ ਸੀ। ਯਾਰ ਇਹੋ ਜਿਹੇ ਕੰਮ ਕਿਉਂ ਕਰਦੇ ਜੇ ਇੱਕ ਦੂਜੇ ਨਾਲ? ਕਿਉਂ ਗਾਲਾਂ ਦਿੰਦੇ ਜੇ ਗਰੀਬਾਂ ਨੂੰ ਜਾਂ ਆਮ ਆਦਮੀ ਨੂੰ? ਸਤੇ ਨੇ ਲੋਕੀ ਭੁੱਖ ਤੋਂ, ਪਹਿਲਾਂ ਹੀ ਲੋਕੀ ਆਪਣੇ ਆਪ ਤੋਂ ਤਪੇ ਨੇ, ਤੇ ਫਿਰ ਇਹੋ ਜਿਹੇ ਹਾਦਸੇ ਹੁੰਦੇ ਨੇ। ਬਹਰਹਾਲ ਹੁਣ ਕਿਉਂਕਿ ਉਹਨਾਂ ਦੀ ਵਫਾਤ ਹੋ ਗਈ ਹੈ, ਹੁਣ ਉਹਨਾਂ ਨੂੰ ਤਾਂ ਬੁਰਾ ਭਲਾ ਨਹੀਂ ਕਿਹਾ ਜਾ ਸਕਦਾ, ਜ਼ਾਹਿਰ ਹੈ ਅੱਲਾ ਉਹਨਾਂ ਦੇ ਦਰਜਾਤ ਬੁਲੰਦ ਕਰੇ, ਲੇਕਿਨ ਕਾਸ਼ ਇਹੋ ਜਿਹੇ ਕੰਮ ਨਾ ਹੋਣ, ਔਰ ਇਹਨਾਂ ਕੰਮਾਂ ਨੂੰ ਕੋਈ ਵੇਲੇ ਤੇ ਡੱਕ ਲੈ, ਕੋਈ ਕਾਨੂੰਨ ਹੋਵੇ, ਇਨਸਾਫ ਹੋਵੇ ਮੁਲਕ ਦੇ ਵਿੱਚ, ਜਿਹੜਾ ਗਰੀਬ ਆਦਮੀ ਉਹਨੂੰ ਫੀਲ ਹੋਵੇ ਕਿ ਚਲੋ ਯਾਰ ਮੈਂ ਕਿਤੇ ਕੰਪਲੇਨ ਕਰਾਂਗਾ ਮੇਰੀ ਸੁਣੀ ਜਾਏਗੀ। ਚਲੋ ਅੱਗੇ ਚੱਲਨੇ। ਅਗਲੀ ਖਬਰ ਆਰਫ ਵਾਲੇ ਤੋਂ, ਆਰਫ ਵਾਲੇ ਪਾਕਪਤਨ ਸਾਹੀਵਾਲ ਉਹ ਵਾਲੇ ਇਲਾਕੇ ਦੀ ਆਰਫ ਵਾਲੇ ਤੋਂ ਖਬਰ ਹੈ। ਆਰਫ ਵਾਲੇ ਦੇ ਵਿੱਚ ਇੱਕ ਖਾਤੂਨ ਦੇ ਕੋਲੋਂ ਕਿਤੇ ਥੋੜ੍ਹੀ ਜਿਹੀ ਫਸਲ ਕਿਸੇ ਦੀ ਖਰਾਬ ਹੋ ਗਈ। ਹੁਣ ਉਹ ਪਤਾ ਨਹੀਂ ਕਿ ਉਹ ਪੱਠੇ ਵੱਢਣ ਗਈ ਹੈ, ਜਾਂ ਤੁਹਾਨੂੰ ਪਤਾ ਹੈ ਪਿੰਡਾਂ ਦੇ ਵਿੱਚ ਲੋਕ ਬਾਥਰੂਮ ਵਾਸਤੇ ਵੀ ਖੇਤਾਂ ਚਲੇ ਜਾਂਦੇ ਨੇ, ਜਾਂ ਵੈਸੇ ਵਿਚਾਰੀ ਲੰਘ ਬੈਠੀ ਹੈ, ਤੇ ਉਹ ਜਿਹੜਾ ਚੌਧਰੀ ਸੀ ਉਹ ਗੁੱਸੇ 'ਚ ਆ ਗਿਆ, ਉਹਨੇ ਖਾਤੂਨ ਦੇ ਉੱਤੋਂ ਟਰੈਕਟਰ ਨਗਾ ਛੱਡਿਆ। ਤੇ ਉਹ ਇੱਕ ਨਵਾਂ ਕੰਮ ਹੈ, ਉਹਨੂੰ ਟਰੈਕਟਰ ਦੇ ਉੱਤੋਂ ਦੀ ਫੇਰ ਦਿੱਤਾ। ਮਤਲਬ ਪਤਾ ਨਹੀਂ ਲੋਕਾਂ ਨੂੰ ਇਹ ਕਿੱਡਾ ਕੁ, ਮੇਰੀ ਸਮਝ ਤੋਂ ਬਾਹਰ ਹੈ ਵੀ ਐਡਾ ਜ਼ੁਲਮ ਕਿਸ ਤਰ੍ਹਾਂ ਕਰਦੇ ਨੇ। ਆਏ ਦਿਨ ਮੈਂ ਖਬਰਾਂ ਵੇਖਣਾ, ਜਾਨਵਰਾਂ ਨਾਲ ਜ਼ੁਲਮ ਕਰਦੇ ਨੇ। ਕਦੇ ਕੋਈ ਆਂਦਾ ਵੀ ਊਂਠ ਦੀ ਲੱਤ ਵੱਢ ਦਿੱਤੀ ਹੈ, ਕਦੀ ਕੋਈ ਆਂਦਾ ਵੀ ਖੋਤੇ ਦੀ ਲੱਤ ਵੱਢ ਦਿੱਤੀ ਹੈ, ਕਦੀ ਕਿਸੇ ਨੇ ਕੁੱਤਾ ਮਾਰ ਦਿੱਤਾ ਹੈ ਜ਼ੁਲਮ ਕਰਕੇ, ਕਦੇ ਕਿਸੇ ਬਿੱਲੀ ਮਾਰ ਦਿੱਤੀ ਹੈ, ਕਦੇ ਕਿਸੇ ਮੱਝ ਨਾਲ ਜ਼ੁਲਮ ਕਰ ਦਿੱਤਾ। ਉਹ ਤੁਸਾਂ ਮਰਨਾ ਨਹੀਂ, ਤੁਸਾਂ ਇਹ ਤੁਹਾਨੂੰ ਚੇਤਾ ਨਹੀਂ ਵੀ ਤੁਸਾਂ ਮਰ ਕੇ ਰੱਬ ਦੇ ਅੱਗੇ ਵੀ ਜਾਣਾ ਹੈ ਕਦੇ। ਇਹ ਬੇਜ਼ੁਬਾਨਾਂ 'ਤੇ ਜ਼ੁਲਮ ਕਰਦੇ ਹੋ। ਕੁਝ ਥੋੜ੍ਹਾ ਜਿਹਾ ਹਿਆ ਨੂੰ ਹੱਥ ਕਰੋ। ਮੇਰਾ ਮਤਲਬ ਹੈ ਕਿ ਤੁਹਾਡੇ ਮਜ਼ਹਬ ਨੇ, ਸਾਡੇ ਨਬੀ ਕਰੀਮ ਸੱਲੱਲਾਹੁ अलैहि वसल्लम ਨੇ ਖਾਸ ਤੌਰ 'ਤੇ ਤਾਕੀਦ ਕੀਤੀ ਹੈ ਵੀ ਆਪਣੇ ਜਾਨਵਰ ਦਾ ਬਹੁਤ ਹੀ ਜ਼ਿਆਦਾ ਖਿਆਲ ਕਰੋ। ਉਹ ਬੇਜ਼ੁਬਾਨ ਨੇ, ਉਹਨਾਂ ਨੂੰ ਪਾਣੀ ਪਿਆਓ, ਸਾਫ਼ ਸੁਥਰਾ ਪਾਣੀ ਪਿਆਓ, ਉਹਨਾਂ ਨੂੰ ਖਾਣਾ ਦਿਓ। ਪਹਿਲਾਂ ਉਹਨਾਂ ਦਾ ਖਿਆਲ ਕਰੋ, ਫਿਰ ਆਪਣਾ ਕਰੋ, ਕਿ ਉਹਨਾਂ ਦੀ ਜ਼ੁਬਾਨ ਨਹੀਂ। ਲੇਕਿਨ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਵੀ ਉਹਨਾਂ ਦੀ ਜ਼ੁਬਾਨ ਨਹੀਂ, ਪਰ ਉਹਨਾਂ ਦੀ ਬਦਦੁਆ ਦੇਣ ਦੀ ਜ਼ੁਬਾਨ ਹੈਗੀ। ਜੇ ਜ਼ੁਲਮ ਕਰੋਗੇ ਤਾਂ ਉਹਨਾਂ ਦੀ ਬਦਦੁਆ ਫਿਰ ਜਿਹੜੀ ਉਹ ਅਰਸ਼ 'ਤੇ ਅਪੜੇਗੀ। ਅਤੇ ਜਿੰਨੇ ਉਹਨਾਂ ਨੂੰ ਪੈਦਾ ਕੀਤਾ, ਜਿੰਨੇ ਉਹਨਾਂ ਨੂੰ, ਜਿਹੜਾ ਰੱਬ ਸਾਰਿਆਂ ਦਾ ਹੀ ਖਾਲਕ ਹੈ ਨਾ, ਰੱਬ ਨੇ ਸਿਰਫ ਤੁਹਾਨੂੰ ਨਹੀਂ ਪੈਦਾ ਕੀਤਾ ਹੋਇਆ, ਤੁਸੀਂ ਇਕੱਲੇ ਰੱਬ ਦੀ ਮਖਲੂਕ ਨਹੀਂ ਹੋ। ਠੀਕ ਹੈ ਤੁਸੀਂ ਅਸ਼ਰਫੁਲ ਮਖਲੂਕਾਤ ਹੋ, ਲੇਕਿਨ ਰੱਬ ਨੇ ਸਾਰੀ ਹੀ ਮਖਲੂਕ ਉਹਦੀ ਜਿਹੜੀ ਹੈ, ਉਹਦੀ ਹੈ, ਉਹ ਸਾਰਿਆਂ ਦਾ ਹੀ ਪਾਲਣਹਾਰ ਹੈ। ਉਹਨਾਂ ਨੂੰ, ਚਿੜੀ ਨੂੰ ਵੀ ਜਿਹੜਾ ਹੈ ਨਾ ਉਹ ਹੀ ਰਿਜ਼ਕ ਦਿੰਦਾ। ਇਸ ਵੇਲੇ ਅਮਰੀਕਾ ਦੇ ਕਈ ਇਲਾਕਿਆਂ 'ਚ ਬਰਫ਼ ਹੀ ਬਰਫ਼ ਪਈ, ਬਰਫ਼ ਹੀ ਬਰਫ਼ ਹੈ। ਨਿੱਕੀਆਂ ਨਿੱਕੀਆਂ ਚਿੜੀਆਂ ਨੇ, ਉਹ ਜੀਣ ਡਈਆਂ ਨੇ, ਚਹਿਕਦੀਆਂ ਨੇ ਰੋਜ਼ ਉਸ ਬਰਫ਼ ਦੇ ਵਿੱਚ ਵੀ। ਮੇਰੇ ਸੋਹਣੇ ਦੇ ਕੰਮ ਨੇ, ਉਹਨਾਂ ਨੂੰ ਦਾਣਾ ਵੀ ਲੱਭਦਾ ਹੈ। ਚੰਗੇ ਲੋਕ ਹੈ ਨੇ ਇੱਥੇ ਜਿਹੜੇ ਉਹਨਾਂ ਵਾਸਤੇ ਪਾਣੀ ਰੱਖਦੇ ਨੇ ਬਾਹਰ, ਦਾਣਾ ਰੱਖਦੇ ਨੇ ਉਹਨਾਂ ਵਾਸਤੇ ਬਾਹਰ, ਸਮਝਦੇ ਹੋ, ਉਹਨਾਂ ਦਾ ਖਿਆਲ ਕਰਦੇ ਨੇ ਉਸ ਮੁਸ਼ਕਿਲ ਵਕਤ ਦੇ ਵਿੱਚ। ਉਹ ਹੁਣ ਚਿੜੀ ਨੇ ਉਹਨਾਂ ਨੂੰ ਕੀ ਦੇ ਦੇਣਾ? ਚਿੜੀ ਨੇ ਉਹਨਾਂ ਨੂੰ ਕੋਈ ਪਲਾਟ ਦੇ ਦੇਣਾ? ਚਿੜੀ ਨੇ ਉਹਨਾਂ ਨੂੰ ਕੋਈ, ਮੇਰਾ ਮਤਲਬ, ਅਹੁਦਾ ਦੇ ਦੇਣਾ, ਕੋਈ ਪੈਸੇ ਦੇ ਦੇਣੇ, ਕੋਈ ਸਟਾਕ ਦੇ ਦੇਣਾ ਉਹਨਾਂ ਨੂੰ? ਨਹੀਂ, ਉਹ ਤਾਂ ਸੀਸ ਦੇਵੇਗੀ, ਜਾਂ ਸੀਸ ਵੀ ਨਹੀਂ ਦੇਵੇਗੀ ਤੇ ਉੱਤੇ ਜਿਹੜਾ ਵੇਖਣ ਵਾਲਾ ਉਹ ਵੇਖੇਗਾ ਤੇ ਆਪੇ ਉਹਦੇ ਤੇ ਕੋਈ ਰਹਿਮਤ ਕਰੇਗਾ ਜਿਹੜਾ ਕਰਨ ਵਾਲਾ ਬੰਦਾ ਹੈ। ਤੇ ਬਹਰਹਾਲ ਜਾਨਵਰਾਂ ਦੇ ਉੱਤੇ, ਖਵਾਤੀਨ ਦੇ ਉੱਤੇ, ਬੱਚਿਆਂ ਦੇ ਉੱਤੇ, ਬਜ਼ੁਰਗਾਂ ਦੇ ਉੱਤੇ, ਵੈਸੇ ਤਾਂ ਸਾਰਿਆਂ 'ਤੇ ਹੀ, ਲੇਕਿਨ ਇਹ ਜਿਹੜਾ ਤਬਕਾ ਹੁੰਦਾ ਜਿਹਦੀ ਰਿਸਪੈਕਟ, ਔਨਰ, ਪਿਆਰ, ਮੁਹੱਬਤ, ਜਿਹਦੇ ਜਿਹੜੇ ਹਕੂਕ ਨੇ ਉਹਨਾਂ ਦਾ ਖਿਆਲ ਕਰਨਾ ਸਾਡੇ 'ਤੇ ਫਰਜ਼ ਹੈ ਥੋੜ੍ਹਾ ਜਿਹਾ ਇਹ। ਲੇਕਿਨ ਇਹਦੇ ਲਈ ਬੜਾ ਜ਼ਰੂਰੀ ਹੈ, ਇਹ ਤੁਹਾਡਾ ਮਾਂ ਪਿਓ ਦਾ ਅਸਲ ਕੰਮ ਹੈ। ਜਦੋਂ ਬੱਚਿਆਂ ਦੇ ਕੋਲ ਬਵੋ ਤੇ ਉਹਨਾਂ ਨੂੰ ਇਹ ਗੱਲ ਦੱਸੋ, ਉਹਨਾਂ ਨੂੰ ਇਹ ਗੱਲ ਸਮਝਾਓ। ਇਹ ਪਿੰਡਾਂ ਵਾਲਿਆਂ ਵਾਸਤੇ ਵੀ ਬੜਾ ਜ਼ਰੂਰੀ ਹੈ ਤੇ ਸ਼ਹਿਰਾਂ ਵਾਲਿਆਂ ਵਾਸਤੇ ਵੀ, ਕਿ ਪੁੱਤਰ ਜਾਨਵਰ ਦੇ ਉੱਤੇ, ਜਦੋਂ ਉਹ ਬੱਚੇ ਜਾਨਵਰ ਦੇ ਬਾਰੇ ਸੈਂਸਿਟਿਵ ਹੋਣਗੇ ਨਾ, ਤੇ ਉਹ ਇਨਸਾਨ ਦੇ ਬਾਰੇ ਵੀ ਸੈਂਸਿਟਿਵ ਹੋਣਗੇ। ਜਦੋਂ ਤੁਸੀਂ ਉਹਨਾਂ ਨੂੰ ਜਾਨਵਰਾਂ ਦੇ ਨਾਲ ਦਰਿੰਦਿਆਂ ਵਾਲਾ ਸਲੂਕ ਕਰਨ ਵਾਲਾ ਬਣਾ ਦਿੰਦੇ ਹੋ, ਤੇ ਉਹ ਫਿਰ ਇਨਸਾਨਾਂ ਨਾਲ ਵੀ ਉਹੀ ਸਲੂਕ ਕਰਦੇ ਨੇ। ਜਿਹੜੀ ਹੈ ਨਾ ਕੋਈ ਵੀ ਜਾਨਦਾਰ ਚੀਜ਼, ਉਹ ਭਾਵੇਂ ਦਰਖਤ ਹੈ ਤੇ ਭਾਵੇਂ ਕੋਈ ਚੀਜ਼ ਵੀ ਹੈ, ਉਹਨਾਂ ਨੂੰ ਦੱਸੋ ਵੀ ਉਹਦੇ ਨਾਲ ਸ਼ਫਕਤ ਨਾਲ ਪੇਸ਼ ਆਓ, ਇਹਤਰਾਮ ਨਾਲ ਪੇਸ਼ ਆਓ। ਦੱਸੋ ਕਿ ਉਹਦੀ ਵੀ ਜਿਹੜੀ ਬਦਦੁਆ ਲੱਗ ਸਕਦੀ ਹੈ, ਤੁਹਾਨੂੰ ਉਹਦਾ ਨੁਕਸਾਨ ਹੋ ਸਕਦਾ। ਚਲੋ ਹੋਰ ਕੁਝ ਨਹੀਂ, ਉਹਨਾਂ ਨੂੰ ਅਹਿਸਾਸ ਦਿਵਾਓ, ਜਾਂ ਉਹਨਾਂ ਨੂੰ ਥੋੜ੍ਹਾ ਬਹੁਤ ਮਾੜਾ ਚੰਗਾ ਡਰਾ ਕੇ ਹੀ ਭਾਵੇਂ ਆਖੋ ਵੀ ਅੱਲਾ ਮੀਆਂ ਇਹਦੀ ਸਜ਼ਾ ਦੇਵੇਗਾ ਤੁਹਾਨੂੰ, ਇਹ ਕੰਮ ਤੁਸੀਂ ਨਹੀਂ ਕਰਨਾ। ਉਹਨਾਂ ਦੇ ਸਾਹਮਣੇ ਖੁਦ ਰਹਿਮਦਿਲੀ ਕਰੋ ਜਾਨਵਰਾਂ ਦੇ ਉੱਤੇ। ਮਤਲਬ ਮੈਂ ਵੇਖਿਆ ਲੋਕਾਂ ਨੂੰ, ਕੋਈ ਬਾਂਦਰ ਵਿਚਾਰਾ ਆ ਜਾਏ, ਕਿਤੇ ਬੈਠੇ ਨੇ, ਮੇਰਾ ਮਤਲਬ ਹੈ ਕਿ ਕਿਸੇ ਸਿਆਸਤੀ ਮੁਕਾਮ 'ਤੇ ਗਏ ਨੇ, ਕਿਤੇ ਪਹਾੜਾਂ ਪੂੜਾਂ 'ਤੇ, ਉੱਥੇ ਕੋਈ ਬਾਂਦਰ ਆ ਗਿਆ, ਕੁਝ ਖਾਣ ਡਏ ਨੇ, ਉਹਨੂੰ ਗਾਲਾਂ ਕੱਢਣਗੇ, ਉਹਨੂੰ ਭਜਾਉਣਗੇ, ਉਹਨੂੰ ਕੋਈ ਸ਼ੈ ਮਾਰਨਗੇ।
ਉਹ ਯਾਰ ਦੋ ਦਾਣੇ ਉਹਨੂੰ ਦੇ ਦਿਓਗੇ, ਜਾਂ ਫਿਰ ਸ਼ੀਸ਼ਾ ਬੰਦ ਕਰ ਲਓ, ਉਹਨੂੰ ਨਾ ਮਾਰੋ ਕੁੱਟੋ ਜਾਂ ਨਾ ਕੁਝ ਕਹੋ, ਜਾਂ ਉੱਤੇ ਗੱਡੀ ਚਾੜਨ ਦੀ ਕੋਸ਼ਿਸ਼ ਕਰਨਗੇ, ਤੇ ਉਹਨੂੰ ਰਹਿਣ ਦਿਓ, ਆਪੇ ਚਲਾ ਜਾਏਗਾ। ਇਸੇ ਤਰੀਕੇ ਨਾਲ ਕੋਈ ਕਾਂ ਬੋਲਣ ਲੱਗ ਪਏਗਾ ਤਾਂ ਉਹਨੂੰ ਰੋੜੇ ਮਾਰਨਗੇ ਥੱਲਿਓਂ। ਇਸੇ ਤਰੀਕੇ ਨਾਲ ਕੋਈ ਕੁੱਤਾ ਨਜ਼ਰ ਆ ਜਾਏਗਾ ਤੇ ਉਹਦਾ ਹਸ਼ਰ, ਕੋਈ ਖੋਤਾ ਵਿਚਾਰਾ ਖਲੋਤਾ ਕਿਸੇ ਪਾਸੇ ਨਜ਼ਰ ਆ ਜਾਏਗਾ ਤੇ ਅਣਜਾਣੇ ਉਹਦਾ। ਔਰ ਲਾਗੋਂ ਦੀ ਜਿਹੜੇ ਅਡਲਟ ਨੇ, ਜਿਹੜੇ ਵੱਡੇ ਨੇ, ਉਹ ਗੁਜ਼ਰਨਗੇ। ਕੋਈ ਨਹੀਂ, ਸਾਡੇ ਜ਼ਮਾਨੇ ਦੇ ਵਿੱਚ ਤੇ ਜਿਹੜੇ ਸਿਆਣੇ ਸਨ, ਬਜ਼ੁਰਗ ਸਨ, ਅਗਰ ਬੱਚੇ ਇਹੋ ਜਿਹਾ ਕੰਮ ਕਰਦੇ ਲਿੱਤਰ ਲਾ ਲੈਂਦੇ ਸਨ ਤੇ ਉਹ ਮਾਰਦੇ 10 ਸਨ ਤੇ ਗਿਣਦੇ 1 ਸਨ। ਤੇ ਬੱਚਿਆਂ ਨੂੰ ਪਤਾ ਹੁੰਦਾ ਸੀ ਵੀ ਜਾਨਵਰਾਂ ਨਾਲ ਇਹ ਕੰਮ ਨਹੀਂ ਕਰਨਾ। ਇਸ ਵਾਸਤੇ ਇਹ ਜਿਹੜੀ ਸੁਸਾਇਟੀ ਦੇ ਵਿੱਚ ਅੰਧੇਰ ਨਗਰੀ ਹੈ, ਇਹ ਮੇਰੇ ਹੱਥ ਜੁੜੇ ਨੇ ਤੁਹਾਡੇ ਸਾਹਮਣੇ। ਇਹ ਤੁਹਾਡਾ ਬੜਾ ਕਿਰਦਾਰ ਹੈ, ਇਹਦੇ ਵਿੱਚ ਥੋੜ੍ਹਾ ਜਿਹਾ ਖਿਆਲ ਕਰਿਆ ਕਰੋ, ਥੋੜ੍ਹਾ ਜਿਹਾ ਇਹਦੇ ਉੱਤੇ ਤੁਸੀਂ ਜਿਹੜਾ ਨਾ ਉਹ ਖਿਆਲ ਕਰਨਾ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ, ਪਾਕਿਸਤਾਨੀ ਕਮਿਊਨਿਟੀ ਨੇ ਸਦਰ ਟਰੰਪ ਨੂੰ ਖਤ ਲਿਖ ਦਿੱਤਾ ਅਮਰੀਕਾ 'ਚ। ਉਹਨਾਂ ਕਿਹਾ ਜੀ ਜਿਹੜਾ ਜ਼ੁਲਮ ਸਦਰ ਬਾਈਡਨ ਪਾਕਿਸਤਾਨ ਨਾਲ ਕਰਕੇ ਗਿਆ ਉਹ ਤੁਸੀਂ ਨਹੀਂ ਕਰਨਾ, ਔਰ ਉਹਦਾ ਇਤਸਾਬ ਵੀ ਕਰੋ ਕਿ ਅਮਰੀਕਾ 'ਚੋਂ ਕਿੰਨੇ ਕਿੰਨੇ ਉਹ ਜ਼ੁਲਮ ਜਿਹੜਾ ਉਹ ਕੀਤਾ, ਕਿੰਨੇ ਕਿੰਨੇ ਉਹਦਾ ਹਿੱਸਾ ਪਾਇਆ, ਔਰ ਇਹ ਸਾਰਾ ਕੁਝ ਜਿਹੜਾ ਇਹ ਫੌਰੀ ਤੌਰ 'ਤੇ ਜਿਹੜਾ ਰੁਕਣਾ ਚਾਹੀਦਾ। ਅੱਛਾ ਜੀ, ਕਰਾਚੀ 'ਚੋਂ ਮੈਂ ਖਬਰ ਦੇਣੀ ਹੈ, ਬੱਚੇ ਦਾ ਨਾਂ ਨਹੀਂ ਦੱਸਾਂਗਾ, ਬੱਚੇ ਦਾ ਨਾਂ ਸੀਨ ਤੇ ਮੀਮ ਹੈ, ਬਸ ਇੰਨੀ ਗੱਲ ਹੀ ਦੱਸਾਂਗਾ, ਪੂਰਾ ਨਾਂ ਨਹੀਂ ਦੱਸਾਂਗਾ। 7 ਸਾਲ ਦਾ ਬੱਚਾ ਸੀ, ਉਹਨੂੰ ਪਹਿਲਾਂ ਉਹਦੇ ਨਾਲ ਜਿਨਸੀ ਜ਼ਿਆਦਤੀ ਕੀਤੀ ਹੈ, ਫਿਰ ਉਹਦੀ ਗਰਦਨ ਤੋੜੀ ਹੈ ਤੇ ਫਿਰ ਉਹਨੂੰ ਕਤਲ ਕਰ ਦਿੱਤਾ ਹੈ। ਖਬਰ ਇਹੋ ਜਿਹੀਆਂ ਖਬਰਾਂ ਤੁਹਾਨੂੰ ਕਿਉਂ ਦਿੰਦਾ ਹੈ? ਕਿਉਂਕਿ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਮਾਸ਼ਰੇ ਦੀ ਇਸਲਾਹ ਵੀ ਕਰੀਏ। ਇਹ ਦਰਿੰਦੇ ਨੇ, ਨਫਸੀਆਤੀ ਮਰੀਜ਼ ਨੇ, ਆਪਣੇ ਬੱਚੇ ਜਿਹੜੇ ਉਹਨਾਂ ਨੂੰ ਕੁੰਝ ਕੇ ਰੱਖੋ। ਕਦੇ ਕਿਸੇ ਚਿੜੀ ਨੂੰ ਵੇਖਿਆ ਜੇ ਆਪਣੇ ਬੱਚਿਆਂ ਨੂੰ? ਮੈਂ ਇਹ ਨਹੀਂ ਆਖਣ ਡਿਆ, ਹਰਗਿਜ਼ ਖੁਦਾ ਨਾ ਖਾਸਤਾ ਮੈਂ ਨਹੀਂ ਆਖਣ ਡਿਆ ਵੀ ਉਹਦੇ ਖਾਨਦਾਨ ਦਾ ਕਸੂਰ ਹੈ ਜਾਂ ਉਹਦੇ ਮਾਂ ਪਿਓ ਦਾ ਕਸੂਰ ਹੈ, ਨਹੀਂ, ਮੈਂ ਇਹ ਨਹੀਂ ਆਖਣ ਡਿਆ। ਮੈਂ ਸਿਰਫ ਇਹ ਆਖਣ ਡਿਆ ਵੀ ਕਸੂਰ ਉਹਨਾਂ ਦਾ ਨਹੀਂ, ਪਰ ਫਿਰ ਵੀ ਜ਼ੁਲਮ ਉਹਨਾਂ ਨਾਲ ਹੀ ਹੋ ਗਿਆ। ਆਪਣੇ ਬੱਚਿਆਂ ਨੂੰ ਬੜਾ ਕੁੰਝ ਕੇ ਰੱਖੋ। ਔਰ ਇਹ ਇਸ ਮਾਸ਼ਰੇ 'ਚ ਬੜੇ ਦਰਿੰਦੇ ਨੇ। ਬਦਕਿਸਮਤੀ ਨਾਲ ਜਦੋਂ ਕਿਸੇ ਮਾਸ਼ਰੇ 'ਚ ਕਾਨੂੰਨ ਨਾ ਰਹਿ ਜਾਏ ਤੇ ਫਿਰ ਉੱਥੇ ਇਹੋ ਜਿਹੇ ਕੰਮ ਜਿਹੜੇ ਨੇ ਉਹ ਅਕਸਰ ਹੁੰਦੇ ਨੇ। ਅੱਛਾ ਜੀ, ਅੱਗੋਂ ਜਿਹੜੀ ਅਗਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਹਕੀਕਤ ਤੇ ਅਫਸਾਨਾ। ਉਹ ਇੱਕ ਛੋਟੀ ਜਿਹੀ ਵੀਡੀਓ ਤੁਹਾਨੂੰ ਵਿਖਾਉਣੇ। ਅੱਜ ਕੱਲ੍ਹ ਬਾਜੀ ਦੌੜ ਕੇ ਜੱਫੀਆਂ ਪਾ ਰਹੀ ਹੈ। ਕੈਮਰੇ ਦੇ ਪਿਛਲੇ ਪਾਸੇ ਜਿਹੜਾ ਸੀਨ ਹੈ ਕੋਈ ਹੋਰ ਹੈ, ਕੈਮਰੇ ਦੇ ਅਗਲੇ ਪਾਸੇ ਕੁਝ ਹੋਰ ਹੈ। ਉਹ ਤੁਸੀਂ ਵੇਖ ਸਕਦੇ ਹੋ ਕਿ ਕੈਮਰੇ ਦੇ ਸਟੇਜ ਦੇ ਪਿੱਛੇ ਕਿਸ ਤਰ੍ਹਾਂ ਇਹ ਜਿਹੜੀ ਜੱਫੀ ਪੈ ਰਹੀ ਹੈ, ਜਿਹੜੀ ਬੱਚੀ ਭੱਜ ਕੇ ਆਈ ਹੈ, ਇਹ ਸੁਣਨ 'ਚ ਆਇਆ ਵੀ ਇਹ 3 ਵਾਰੀ ਇਹਦੀ ਰਿਹਰਸਲ ਹੋਈ ਹੈ। ਵੀਡੀਓ ਸ਼ਾਇਦ 1 ਵਾਰੀ ਹੈ, ਲੇਕਿਨ ਜਿਹੜਾ ਉੱਥੇ ਐਨੀ ਸ਼ਾਹਿਦ ਸੀ ਉਹਨੇ ਦੱਸਿਆ ਵੀ ਬੱਚੀ 3 ਵਾਰੀ ਆਈ ਗਈ ਹੈ, ਕਿਉਂਕਿ ਉਹ ਜੱਫੀ ਸਹੀ ਨਹੀਂ ਸੀ ਪੈ ਰਹੀ ਤੇ ਬਾਜੀ ਨੇ ਆਖਿਆ ਸੀ ਵੀ ਜੋਸ਼ ਨਾ ਆ। ਤੇ ਉਹ ਬੱਚੀ ਵਿਚਾਰੀ ਡਰਦੀ ਸੀ, ਕੋਲ ਹੌਲੀ ਜੀ ਆ ਕੇ ਜੱਫੀ ਪਾਉਂਦੀ ਸੀ। ਬਾਜੀ ਨੇ ਆਖਿਆ ਵੀ ਹਿੱਕ 'ਚ ਵੱਜ, ਜ਼ੋਰ ਨਾ ਆ ਕੇ, ਔਰ ਜਿਹਨੂੰ ਆਉਂਦੇ ਨਾ ਸੀਨੇ 'ਚ ਵੱਜ ਠਾਹ ਕਰਕੇ, ਉਹ ਫਿਰ ਬੱਚੀ ਆ ਕੇ ਦੂਰੋਂ ਠਾਹ ਕਰਕੇ ਵੱਜੀ ਤੇ ਬਾਜੀ ਹਿੱਲੀ 1 ਵਾਰੀ ਪੈਰਾਂ ਤੋਂ, ਤੇ ਉਹਨੇ ਆਖਿਆ ਲੈ ਇਹ ਹੁਣ ਜੱਫੀ ਪਈ ਹੈ ਜਿਹੜੀ ਵੀਡੀਓ 'ਚ ਸਹੀ ਆਏਗੀ। ਤੇ ਆਖਰੀ ਜਿਹੜੀ ਹੈ ਨਾ ਟੇਕ ਜਿਹੜੀ ਹੈ ਨਾ ਇਹ ਅਪਰੂਵ ਹੋਈ ਹੈ। ਤੇ ਜਿਹੜੀ ਦੂਸਰੇ ਪਾਸੇ ਅਜ਼ਮਾ ਕਾਰਦਾਰ ਸਾਹਿਬਾਂ ਨੇ ਵਿਚਾਰੀਆਂ ਨੇ ਜੱਫੀ ਪਾ ਲਈ ਸੀ, ਉਹਨਾਂ ਦਾ ਬਾਜੀ ਨੇ ਅਸ਼ਰਕੀ ਕੀਤਾ ਸੀ। ਤੇ ਇਹ ਜੇ ਹਕੀਕਤ ਤੇ ਅਫਸਾਨਾ ਤੁਹਾਡੇ ਸਾਹਮਣੇ ਰੱਖਿਆ। ਤੇ ਜਾਣ ਤੋਂ ਪਹਿਲਾਂ ਤੁਹਾਡੇ ਕੋਲੋਂ ਮੈਂ ਇਜਾਜ਼ਤ ਚਾਹਾਂਗਾ, ਕਿਉਂਕਿ ਖਬਰਾਂ ਹੋਰ ਵੀ ਸਨ, ਪਰ ਉਹ ਕਿਸੇ ਵੇਲੇ ਫੇਰ ਤੁਹਾਡੇ ਸਾਹਮਣੇ ਰੱਖਾਂਗੇ। ਮੈਨੂੰ ਇੱਥੋਂ ਦਿਓ ਹੁਣ ਇਜਾਜ਼ਤ, ਤੇ ਰੱਬ ਰੱਖ।